ਇਹ ਨੇ 1947 ਵਾਲੀਆਂ ਰੇਲਵੇ ਦੀਆਂ ਲਾਈਨਾਂ ਜਿਨ੍ਹਾਂ ਤੋਂ ਟ੍ਰੇਨਾਂ ਹਿੰਦੂ ਸਿੱਖਾਂ ਨੂੰ ਲੈ ਕੇ ਤੇ ਹਮੇਸ਼ਾ ਲਈ ਇੰਡੀਆ ਗਈਆਂ ਤੇ ਮੁਸਲਮਾਨਾਂ ਨੂੰ ਇੰਡੀਆ ਤੋਂ ਲੈ ਕੇ ਤੇ ਇਸ ਸਟੇਸ਼ਨ ਤੇ ਇਹ ਪਲੇਟਫਾਰਮ ਦੇ ਉੱਤੇ ਉਤਾਰਿਆ। ਇਹ ਹੁਣ ਪਟਰੀਆਂ ਤੇ ਮੌਜੂਦ ਨੇ ਲੇਕਿਨ ਇੱਥੇ ਕੋਈ ਟ੍ਰੇਨ ਨਹੀਂ ਚੱਲਦੀ, ਜਿਸ ਤਰ੍ਹਾਂ ਕਿ ਤੁਸੀਂ ਵੇਖ ਸਕਦੇ ਹੋ। ਤੇ ਇਹ ਰੇਲਵੇ ਸਟੇਸ਼ਨ ਦਾ ਇਹ ਜਿਹੜਾ ਏਰੀਆ ਇੱਥੇ ਕੈਂਪ ਲੱਗਾ ਸੀ, ਯਾਨੀ ਜਦੋਂ ਇੰਡੀਆ ਦੇ ਵਿੱਚੋਂ ਮੁਸਲਮਾਨ ਆਉਂਦੇ ਸਨ ਤੇ ਉਹਨਾਂ ਦੇ ਵਿੱਚੋਂ ਜਿਹੜੇ ਕੋਈ ਜ਼ਖਮੀ ਵਗੈਰਾ ਹੁੰਦੇ ਸਨ ਉਹਨਾਂ ਨੂੰ ਇਸ ਕਮਰੇ ਦੇ ਵਿੱਚ ਰੱਖਦੇ ਹੁੰਦੇ ਸਨ। ਮੈਂ ਉਹ ਵੀ ਤੁਹਾਨੂੰ ਵਿਖਾ ਲਣਾ। ਤੇ ਇਹ ਜਿਹੜਾ ਕਮਰਾ ਹੈ ਇੱਥੇ ਸਟੇਸ਼ਨ ਮਾਸਟਰ ਦਾ ਦਫ਼ਤਰ, ਟਿਕਟ ਘਰ ਜਿੱਥੋਂ ਅੰਮ੍ਰਿਤਸਰ, ਡੇਰਾ ਬਾਬਾ ਨਾਨਕ, ਨਾਰੋਵਾਲ ਤੇ ਲਾਹੌਰ ਦੀਆਂ ਟਿਕਟਾਂ ਮਿਲਦੀਆਂ ਹੁੰਦੀਆਂ ਸਨ। ਤੇ ਇਹ ਆ ਗਿਆ ਦਾ ਪਲੇਟਫਾਰਮ, ਠੀਕ ਹੈ ਜੀ। ਤੇ ਇੱਧਰ ਨੂੰ ਜਾਂਦੀ ਹੁੰਦੀ ਸੀ ਟ੍ਰੇਨ ਇੰਡੀਆ ਨੂੰ, ਸਾਹਮਣੇ ਸ਼ਕਰਗੜ੍ਹ ਚੱਕਮਰੂ ਨੂੰ, ਤੇ ਇੱਥੋਂ ਬਸੰਤਰ ਦਾ ਨਾਲਾ ਪੁਲ ਕ੍ਰਾਸ ਕਰਕੇ ਤੇ ਇਸ ਸਾਈਡ ਨੂੰ ਦਰਿਆਏ ਰਾਵੀ ਦੇ ਉੱਤੇ ਲੰਘ ਕੇ ਡੇਰਾ ਬਾਬਾ ਨਾਨਕ ਤੇ ਅੰਮ੍ਰਿਤਸਰ। ਕਾਲਾ ਇੰਜਨ ਜਿਹੜਾ ਕਿ ਭਾਪ ਨਾਲ ਚੱਲਦਾ ਸੀ ਉਹ ਉਸ ਟ੍ਰੇਨ ਨੂੰ ਲੱਗਦਾ ਸੀ। 4 ਉਹਦੇ ਡੱਬੇ ਹੁੰਦੇ ਸਨ। ਨਾਰੋਵਾਲ ਤੋਂ ਚੱਲਦੀ ਹੁੰਦੀ ਸੀ ਟ੍ਰੇਨ ਔਰ ਡੇਰਾ ਬਾਬਾ ਨਾਨਕ ਤੋਂ ਲੰਘ ਕੇ ਤੇ ਅੰਮ੍ਰਿਤਸਰ ਜਾਂਦੀ ਸੀ। ਲੇਕਿਨ ਇਹੋ ਤੁਸੀਂ ਵੇਖ ਸਕਦੇ ਹੋ ਇਹ ਜਿਹੜੀਆਂ ਰੇਲਵੇ ਦੀਆਂ ਪਟਰੀਆਂ ਜਿਹਨਾਂ ਦੇ ਉੱਤੇ ਮੈਂ ਚੱਲ ਰਿਹਾ ਵਾਂ, ਬਹੁਤ ਜ਼ਿਆਦਾ ਇਹ ਤੇ ਇਹ ਬੂਟੀ ਜਿਹੀ ਉੱਗੀ ਹੈ। 2 ਪਟਰੀਆਂ ਨੇ, ਇੱਕ ਹੈ ਪਲੇਟਫਾਰਮ ਦੇ ਸਾਈਡ ਤੇ ਵੇ ਲੂਪ ਲਾਈਨ ਤੇ ਦੂਸਰੀ ਇਹ ਹੈਗੀ ਹੈ, ਠੀਕ ਹੈ ਨਾ। ਇਹ ਦੇਖੋ ਤੁਸੀਂ, ਇਹ ਦੂਸਰੀ ਪਟਰੀ ਇਹਦੇ ਵਿੱਚ ਇਹ ਗਾਰਡਨ ਨਜ਼ਰ ਆ ਰਿਹਾ। ਇਹ ਦੇਖੋ ਇੱਧਰ ਆਏਗਾ ਜਿਹੜਾ ਨਾ ਇਹ ਇਮਾਰਤ ਜਿਹੜੀ ਹੈਗੀ ਇਹਦੀ ਟਿਕਟ ਘਰ ਦੀ। ਇਹ ਹੁਣ ਤੁਹਾਨੂੰ ਵਿਖਾਲਣਾ ਵਾ। ਅੱਗੇ ਵੀ ਬੜੀ ਦਫਾ ਮੈਂ ਸਟੇਸ਼ਨ ਬਣਾ ਚੁੱਕਿਆ ਵਾਂ, ਲੇਕਿਨ ਮੈਂ ਜਦੋਂ ਇੱਥੋਂ ਦੀ ਲੰਘਣਾ ਨਾ ਮੇਰਾ ਦਿਲ ਕਰਦਾ ਕਿ ਸਟੇਸ਼ਨ ਤੋਂ ਮੈਂ ਇੱਕ ਵਾਰੀ ਜ਼ਰੂਰ ਚੱਕਰ ਲਾ ਕੇ ਜਾਵਾਂ। ਇਹ ਪਟਰੀਆਂ ਵਿਖਾਲਾਂ, ਬਜ਼ੁਰਗਾਂ ਦੀਆਂ ਯਾਦਾਂ ਵਿਖਾਲਾਂ। ਇਹ ਦੇਖੋ ਨਾ ਇੱਥੋਂ ਡੰਗਰ ਬੱਚੇ ਨੇ ਛਾਵੇਂ। ਇਹ ਪੁਰਾਣਾ ਦਰਖਤ ਹੈਗਾ ਤੇ ਇਹ ਜਿਹੜਾ ਨਾ ਇੱਥੇ ਨਲਕਾ ਲੱਗਾ ਹੁੰਦਾ ਸੀ। ਇਹ ਤੁਹਾਨੂੰ ਦਿਖਾ ਲੈਂਦੇ ਆ। ਇੱਥੇ ਨਲਕਾ ਹੁੰਦਾ ਸੀ ਪਾਣੀ ਵਾਲਾ ਇਹ ਜਗ੍ਹਾ ਦੇ ਉੱਤੇ। ਤੇ ਇਹ ਜਿਹੜੀ ਪਲੇਟਫਾਰਮ ਹੈ ਇੱਥੇ ਲੋਹੇ ਦਾ ਜੰਗਲਾ ਲੱਗਾ ਹੁੰਦਾ ਸੀ ਪਲੇਟਫਾਰਮ ਦੇ ਸਾਈਡਾਂ ਤੇ, ਯਾਨੀ ਇੱਥੇ ਲੋਹੇ ਦਾ ਜੰਗਲਾ ਹੁੰਦਾ ਸੀ ਤਾਂ ਕਿ ਪਲੇਟਫਾਰਮ ਦੇ ਉੱਤੇ ਲੋਕ ਜਿਹੜੇ ਨੇ ਉਹ ਨਾ ਆਉਣ, ਰਸਤੇ ਦੇ ਜ਼ਰੀਏ ਆਉਣ। ਅੱਛਾ, ਪਹਿਲਾਂ ਤੁਹਾਨੂੰ ਇਹ ਵਿਖਾ ਦਈਏ ਜਿੱਥੇ ਕਿ ਇੱਕ ਕੈਂਪ ਜਿਹਾ ਲੱਗਾ ਸੀ ਆਰਜ਼ੀ 1947 ਨੂੰ, ਤੇ ਜ਼ਖਮੀਆਂ ਨੂੰ ਜਾਂ ਲਾਵਾਰਸ ਲੋਕ ਜਿਹੜੇ ਹੁੰਦੇ ਸਨ ਜਿਨ੍ਹਾਂ ਦੇ ਜੱਥੇ ਵਿਛੜ ਜਾਂਦੇ ਹਨ ਜੱਥਿਆਂ ਨਾਲੋਂ, ਇਹ ਉਹ ਅੰਗਰੇਜ਼ ਦੌਰ ਦੀ ਬਣਾਈ ਬਿਲਡਿੰਗ ਹੈ, ਠੀਕ ਹੈ ਨਾ ਜੀ। ਇਹ ਤੁਸੀਂ ਦੇਖ ਸਕਦੇ ਹੋ ਖਿੜਕੀਆਂ, ਰੋਸ਼ਨਦਾਨ, ਦਰਵਾਜ਼ੇ, ਠੀਕ ਹੈ ਨਾ। ਔਰ ਇਹ ਜਿਹੜੇ ਨੇ ਸਪੈਸ਼ਲ ਕਿਸਮ ਦੀ ਇੱਕ ਛੱਤ ਹੁੰਦੀ ਸੀ। ਇਹ ਗਾਰਡਰ ਉਹੀ ਪੁਰਾਣਾ ਥੰਮ ਹੈ ਜੀ। ਤੇ ਉਹ ਉੱਤੇ ਟਿਕਟ ਘਰ ਹੈ। ਚਲੋ ਹੁਣ ਉੱਤੇ ਜਾ ਕੇ ਤੁਹਾਨੂੰ ਵਿਖਾ ਲੈਂਦੇ ਹਾਂ ਥੋੜ੍ਹਾ ਜਿਹਾ ਟਿਕਟ ਘਰ ਦਾ ਮਾਹੌਲ ਵੀ। ਇਹ ਸੀੜੀਆਂ ਸਨ, ਇਹ ਤਕਰੀਬਨ 21 ਸੀੜੀਆਂ ਸਨ, ਚੜ੍ਹ ਕੇ ਜਾਣਾ ਪੈਂਦਾ ਹੁੰਦਾ ਸੀ। ਇੱਧਰ ਨੂੰ ਵੀ ਸੀੜੀਆਂ ਹੈਗੀਆਂ ਨੇ। ਤੇ ਇਸ ਤੋਂ ਇਲਾਵਾ ਅਗਰ ਤੁਸੀਂ ਇਹ ਦੇਖੋ ਤੇ ਇੱਧਰ ਨੂੰ ਵੀ ਸੀੜੀਆਂ ਥੱਲੇ ਨੂੰ ਉਤਰਦੀਆਂ ਨੇ। ਤੇ ਇਹ ਇਹਦੀ ਇਮਾਰਤ ਹੈ ਜੱਸੜ ਰੇਲਵੇ ਸਟੇਸ਼ਨ ਦੀ। ਤੇ ਇਹ ਨਾਲ ਅਲੀਆਬਾਦ ਪਿੰਡ, ਇਹ ਬੋਰਡ ਲੱਗਾ ਹੈ। ਇਹ ਜਗ੍ਹਾ ਆ ਗਈ ਜਿੱਥੋਂ ਟਿਕਟਾਂ ਮਿਲਦੀਆਂ ਹੁੰਦੀਆਂ ਸਨ ਅੰਮ੍ਰਿਤਸਰ ਦੀਆਂ, ਨਾਰੋਵਾਲ ਦੀਆਂ, ਡੇਰਾ ਬਾਬਾ ਨਾਨਕ ਦੀਆਂ। ਸਟੇਸ਼ਨ ਮਾਸਟਰ ਇੱਥੇ ਬੈਠੇ ਹੁੰਦੇ ਸਨ, ਸਟਾਫ ਇੱਥੋਂ ਦੀ ਬਜ਼ੁਰਗ ਆਖਣਾ ਪਾਓ ਜੀ ਟਿਕਟ ਦਿਓ, ਅੰਮ੍ਰਿਤਸਰ ਦੀ ਟਿਕਟ ਦਿਓ। ਉਹ ਕੁਝ ਠੀਪੇ ਜਿਹੇ ਫੜਾਣੇ ਕਰਨੇ, ਟਿਕਟ ਲੈ ਲੈਣੀ ਕਰਨੀ, ਇੱਥੇ ਪਲੇਟਫਾਰਮ ਤੇ ਬਹਿ ਜਾਣਾ ਕਰਨਾ, ਟ੍ਰੇਨ ਆਉਣੀ ਕਰਨੀ ਤੇ ਉਹਦੇ ਤੇ ਚੜ੍ਹ ਜਾਣਾ ਕਰਨਾ। ਹੁਣ ਇਹ ਟਿਕਟ ਘਰ ਦੀ ਬਾਰੀ ਮੌਜੂਦ ਹੈਗੀ ਉਸੇ ਤਰ੍ਹਾਂ ਹੀ, ਇਹ ਬਰਾਮਦਾ ਵੀ ਮੌਜੂਦ ਹੈਗਾ ਹੈ, ਲੇਕਿਨ ਅੰਦਰ ਸਟਾਫ ਵੀ ਨਹੀਂ ਮੌਜੂਦ ਤੇ ਉਹ ਬਾਬੇ ਮਾਈਆਂ ਵੀ ਨਹੀਂ ਮੌਜੂਦ ਦੋਸਤ ਜਿਹੜੇ ਕਿ ਇੱਥੋਂ ਦੀ ਸਫ਼ਰ ਕਰਦੇ ਹੁੰਦੇ ਸਨ। ਇਹ ਹੁਣ ਇਹਦਾ ਜਿਹੜਾ ਸਟੇਸ਼ਨ ਹੈ ਇਹ ਬਰਾਮਦਾ, ਇਹਦੇ ਅੰਦਰ ਤੁਸੀਂ ਵੇਖੋ ਮਾਹੌਲ ਉਜੜਿਆ। ਇੱਥੇ ਕਿਸੇ ਦੌਰ ਦੇ ਵਿੱਚ ਨਾ ਸਨੂਕੜੀ ਹੁੰਦੀ ਸੀ ਲੋਹੇ ਦੀ, ਗੱਲਾ ਪੈਸੇ ਉਹਦੇ ਵਿੱਚ ਟਿਕਟਾਂ ਦੀ ਜਿਹੜੀ ਆਮਦਨ ਹੁੰਦੀ ਸੀ ਰੱਖੀ ਜਾਂਦੀ ਹੁੰਦੀ ਸੀ। ਲੋਹੇ ਦਾ ਉਹ ਲੋਹੇ ਦਾ ਪੁੱਲ ਲਿਆ ਕਿਸੇ ਚੁੱਲ੍ਹਾ, ਤੇ ਇੱਥੇ 4 ਸਿਰੇ ਉੱਤੇ ਅਲਮਾਰੀ ਉਹ ਲੱਗੀ ਹੁੰਦੀ ਸੀ ਲੱਕੜੀ ਦੀ ਜਿਹੜੀ ਇਹਨਾਂ ਛੱਤੀ ਜਿਹੀ, ਉਹਦੇ ਉੱਤੇ ਰਜਿਸਟਰ ਵਗੈਰਾ ਇਹਨਾਂ ਦੇ ਰੇਲਵੇ 'ਚ ਰੱਖੇ ਜਾਂਦੇ ਸਨ। ਇੱਕ ਕੁਰਸੀ ਇੱਥੇ ਹੁੰਦੀ ਸੀ, ਇੱਕ ਕੁਰਸੀ ਇੱਥੇ ਹੁੰਦੀ ਸੀ, ਅੱਗੇ ਟੇਬਲ ਹੁੰਦੇ ਸਨ। ਔਰ ਇਹ ਜਨਾਬ ਟਿਕਟ ਘਰ ਦਾ ਅੰਦਰ ਵਾਲਾ ਮਾਹੌਲ, ਯਾਨੀ ਕਿ ਇੱਥੇ ਜਿਹੜਾ ਟਿਕਟ ਦੇਣ ਵਾਲਾ ਸਟਾਫ ਸੀ ਉਹ ਬਾਬਿਆਂ ਕੋਲ ਪੈਸੇ ਲੈਂਦਾ ਹੁੰਦਾ ਸੀ ਤੇ ਟਿਕਟ ਫੜਾ ਦਿੰਦਾ ਹੁੰਦਾ ਸੀ। ਤੇ ਉਸ ਤੋਂ ਬਾਅਦ ਜਨਾਬ ਉਹ ਸਾਹਮਣੇ ਵੇਟਿੰਗ ਏਰੀਆ, ਇਸ ਸਾਈਡ ਦਾ ਪਲੇਟਫਾਰਮ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਜਦੋਂ ਇਹ ਤੁਸੀਂ ਦੇਖੋ ਇਹ ਮੇਨ ਪਲੇਟਫਾਰਮ, ਇੱਥੇ ਲੱਗਾ ਹੁੰਦਾ ਸੀ ਸਿਗਨਲ ਡਾਊਨ ਕਰਨ ਵਾਲਾ ਲੀਵਰ, ਇਹਦੇ ਉੱਤੇ ਪੌੜੀਆਂ ਚੜ੍ਹ ਕੇ ਤੇ ਜਿਹੜਾ ਹੁੰਦਾ ਸੀ ਕਾਂਟਾ ਜਾਂ ਸਿਗਨਲ ਚੇਂਜ ਕਰਨ ਵਾਲਾ ਬੰਦਾ ਇੱਥੇ ਚੜ੍ਹ ਕੇ ਇੱਥੋਂ ਲੀਵਰ ਨੂੰ ਖਿੱਚਦਾ ਹੁੰਦਾ ਸੀ ਪੂਰੇ ਜ਼ੋਰ ਦੇ ਨਾਲ, ਤੇ ਕਾਂਟਾ ਚੇਂਜ ਹੋ ਜਾਂਦਾ ਹੁੰਦਾ ਸੀ ਜਾਂ ਫਿਰ ਸਿਗਨਲ ਚੇਂਜ ਹੋ ਜਾਂਦਾ ਹੁੰਦਾ ਸੀ। ਤੇ ਇਹ ਇੱਥੇ ਦੇਖੋ ਤੁਸੀਂ ਹਿੰਦੀ 'ਚ ਵੀ ਲਿਖਿਆ ਹੈ ਜਸੜ ਹੈ,
ਇਹਦੇ ਵਿੱਚ ਅੰਗਰੇਜ਼ੀ 'ਚ ਲਿਖਿਆ ਜਸੜ ਤੇ ਇਹ ਉਰਦੂ 'ਚ। 1925 ਦੀ ਬਣੀ ਹੋਈ ਇਮਾਰਤ ਹੈ, ਅੰਗਰੇਜ਼ ਦੌਰ ਦੀ ਬਣਾਈ ਹੋਈ ਤੇ ਅੱਜ ਵੀ ਮੌਜੂਦ ਤੇ ਹੈ, ਲੇਕਿਨ ਹੁਣ ਭੂਤ ਬੰਗਲਾ ਬਣ ਚੁੱਕੀ ਹੈ। ਲੰਗਰ ਵੱਜੇ ਨੇ ਤੇ ਪਲੇਟਫਾਰਮ ਦੇ ਉੱਤੇ ਕੀ ਮਾਹੌਲ ਹੁੰਦਾ ਹੈਗਾ ਇਸ ਜਗ੍ਹਾ ਦੇ ਉੱਤੇ ਦੋਸਤੋ, ਜ਼ਰਾ ਤੁਸੀਂ ਇਮੈਜਿਨ ਕਰੋ। ਜਦੋਂ 1947 ਦੀ ਵੰਡ ਹੋਈ, ਇਹ ਉਹ ਜਗ੍ਹਾ ਹੈ ਜਿਹੜੀ ਬਾਬਿਆਂ ਨੇ ਬੜਾ ਦੁਖੀ ਅੰਦਾਜ਼ ਨਾਲ ਇਹਨੂੰ ਵੇਖਿਆ ਏ, ਕਿਉਂਕਿ ਜਦੋਂ ਇਸ ਸਾਈਡ ਤੋਂ ਨਾਰੋਵਾਲ ਤੋਂ ਟ੍ਰੇਨ ਆਉਂਦੀ ਹੁੰਦੀ ਸੀ ਜਿਹਨੇ ਇੰਡੀਆ 'ਚ ਜਾਣਾ ਸੀ, ਇੱਥੇ ਖਲੋਂਦੀ ਸੀ ਤੇ ਜਿਹੜੇ ਇੱਥੇ ਸਵਾਰੀਆਂ ਲੋਕ ਹੁੰਦੇ ਸਨ ਉਹ ਚੰਬੜ ਜਾਂਦੇ ਹੁੰਦੇ ਸਨ ਟ੍ਰੇਨ ਨੂੰ, ਕੋਈ ਛੱਤਾਂ ਤੇ ਕੋਈ ਥੱਲੇ। 1947 ਦੀ ਗੱਲ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਆਪਣੀ ਆਪਣੀ ਮੰਜ਼ਿਲ, ਜਿਹਦਾ ਪਤਾ ਹੀ ਨਹੀਂ ਮੰਜ਼ਿਲ ਹੈ ਕਿਹੜੀ ਹੈ, ਉੱਥੇ ਪਹੁੰਚ ਜਾਈਏ ਟਾਈਮ ਨਾਲ। ਲੇਕਿਨ ਹੁਣ ਤੁਸੀਂ ਦੇਖੋ ਇਹ ਜਗ੍ਹਾ, ਇਹ ਚੀਜ਼ਾਂ ਸਾਰੀਆਂ ਮੌਜੂਦ ਨੇ। ਬਾਬੇ ਅੱਜ ਵੀ ਤਰਸਦੇ ਹੋਣਗੇ ਆਪਣੀਆਂ ਪੁਰਾਣੀਆਂ ਨਿਸ਼ਾਨੀਆਂ ਨੂੰ ਵੇਖਣ ਵਾਸਤੇ, ਲੇਕਿਨ ਵਕਤ ਚੇਂਜ ਹੋ ਗਿਆ। ਇਹ ਇੱਥੇ ਜਨਾਬ ਇਹ ਬਣਿਆ ਤਾਂ ਇੱਕ ਡੱਬਾ ਜਿਹਾ, ਠੀਕ ਹੈ, ਬੇਸਿਕਲੀ ਇਹ ਇੱਕ ਸਟੋਰੇਜ ਹੁੰਦਾ ਸੀ। ਇਹਦੇ ਵਿੱਚ ਰੇਲਵੇ ਦਾ ਸਟਾਫ ਆਪਣਾ ਸਮਾਨ ਰੱਖਦਾ ਸੀ, ਪਾਰਸਲ ਵਗੈਰਾ, ਬਿਲਟੀਆਂ ਹੈ ਇਹਦੇ 'ਚ ਛੋਟੀਆਂ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਡਿਸਟਰੀਬਿਊਟ ਕੀਤੀਆਂ ਜਾਂਦੀਆਂ ਹੁੰਦੀਆਂ ਸਨ ਜਿਹੜੇ ਲੋਕਾਂ ਦੀਆਂ ਹੁੰਦੀਆਂ ਸਨ। ਤੇ ਇਹ ਹੁਣ ਤੁਹਾਨੂੰ ਇੱਕ ਚੀਜ਼ ਦਿਖਾ, ਇਹ ਤੇ ਆ ਗਿਆ ਪਲੇਟਫਾਰਮ, ਇਹ ਆ ਗਈ ਲੂਪ ਲਾਈਨ, ਉਹ ਆ ਗਈ ਕ੍ਰਾਸਿੰਗ ਇੱਕ ਹੋਰ ਲਾਈਨ, ਤੇ ਇਹ ਬਿਲਕੁਲ ਮੇਰੇ ਸਾਹਮਣੇ ਟ੍ਰੇਨ ਜਾਂਦੀ ਹੁੰਦੀ ਸੀ ਨਾਰੋਵਾਲ ਨੂੰ। ਇੱਧਰ ਨਾਰੋਵਾਲ ਹੈ ਤੇ ਇਹ ਇੱਕ ਬੋਰਡ ਹੈ ਸਾਹਮਣੇ, ਇਹਦੇ ਉੱਤੇ ਜਸੜ ਲਿਖਿਆ ਹੁੰਦਾ ਸੀ। ਹਾਂਜੀ, ਇੱਥੋਂ ਪਲੇਟਫਾਰਮ ਸਟਾਰਟ ਹੁੰਦਾ ਸੀ, ਜਾਂ ਇਹ ਸਮਝ ਲਓ ਕਿ ਇੱਥੇ ਪਲੇਟਫਾਰਮ ਖਤਮ ਹੋ ਜਾਂਦਾ। ਤੇ ਇਹ ਉਹ ਸਾਈਨ ਲੱਗਿਆ ਬੋਰਡ ਅੱਜ ਵੀ, ਲੇਕਿਨ ਉਹਨੂੰ ਉੱਤੇ ਜਸੜ ਵਗੈਰਾ ਨਹੀਂ ਲਿਖਿਆ ਹੈ। ਇਹ ਦੇਖੋ ਤੁਸੀਂ, ਇੱਥੇ ਲਿਖਿਆ ਹੁੰਦਾ ਸੀ ਜਸੜ। ਇਹ ਸਟੇਸ਼ਨ ਮਾਸਟਰ ਦਾ ਕਮਰਾ, ਤੇ ਇਹ ਇਹਦੀਆਂ 2 ਪਟਰੀਆਂ ਅੱਜ ਵੀ ਮੌਜੂਦ ਹੈਗੇ ਨੇ, ਲੇਕਿਨ ਇੱਥੇ ਟ੍ਰੇਨ ਨਹੀਂ ਚੱਲਦੀ। 1947 ਦੀ ਦੁਖੀ ਯਾਦਾਂ ਵਾਲਾ ਸਟੇਸ਼ਨ ਇਹਨੂੰ ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ 1947 ਦੀ ਵੰਡ ਹੋਈ ਤੇ ਇੱਥੋਂ ਹੀ ਟ੍ਰੇਨਾਂ ਜਿਹੜੀਆਂ ਨੇ ਉਹ ਹਮੇਸ਼ਾ ਵਾਸਤੇ ਹਿੰਦੂ ਔਰ ਸਿੱਖ ਫੈਮਲੀਜ਼ ਨੂੰ ਲੈ ਕੇ ਇੰਡੀਆ ਚਲੀਆਂ ਗਈਆਂ, ਔਰ ਉਹੀ ਜਿਹੜੀਆਂ ਟ੍ਰੇਨਾਂ ਵਾਪਸ ਆਉਂਦੀਆਂ ਸਨ ਉਹ ਇੰਡੀਆ ਤੋਂ ਮੁਸਲਮਾਨਾਂ ਨੂੰ ਲੈ ਕੇ ਤੇ ਇੱਥੇ ਪਾਕਿਸਤਾਨ ਆਉਂਦੀਆਂ ਸਨ ਜਦੋਂ ਪਾਰਟੀਸ਼ਨ ਹੋਈ। ਅੱਜ ਇਹ ਚੀਜ਼ਾਂ ਤੇ ਮੌਜੂਦ ਨੇ, ਲੇਕਿਨ ਨਾ ਦੇ ਇੱਥੇ ਟ੍ਰੇਨ ਚੱਲਦੀ ਹੈ। ਇਹ ਬੇਸਿਕਲੀ ਨਾਰੋਵਾਲ ਤੋਂ ਸ਼ੱਕਰਗੜ੍ਹ ਚੱਕਮਰੂ ਰੇਲਵੇ ਟਰੈਕ ਹੈ, ਲੇਕਿਨ 1947 ਤੱਕ ਇੱਥੋਂ ਟ੍ਰੇਨ ਚੱਲਦੀ ਰਹੀ ਹੈ ਜੱਸੜ ਤੋਂ ਲੈ ਕੇ, ਇਹ ਜੱਸੜ ਜੰਕਸ਼ਨ ਸੀ, ਇੱਥੋਂ ਲੈ ਕੇ ਚੱਲਦੀ ਰਹੀ ਹੈ ਡੇਰਾ ਬਾਬਾ ਨਾਨਕ ਔਰ ਅੰਮ੍ਰਿਤਸਰ ਵਾਲੀ ਸਾਈਡ ਨੂੰ ਵੀ। ਲੇਕਿਨ ਹੁਣ ਇਹ ਦੁਖੀ ਯਾਦਾਂ ਇਸ ਲਈ ਕਿਹਾ ਜਾਂਦਾ ਹੈ ਕਿ ਇੱਥੇ ਜਿਹੜੇ ਬਜ਼ੁਰਗ ਸਨ ਟ੍ਰੇਨਾਂ ਚੇਂਜ ਕਰਦੇ ਸਨ, ਜੱਥੇ ਹਮਲੇ ਵੀ ਕਰਦੇ ਸਨ, ਔਰ ਇਹਦੇ ਨਾਲ ਨਾਲ ਜਿਹੜੇ ਇੰਡੀਆ 'ਚ ਮੁਸਲਮਾਨਾਂ ਨੂੰ ਟ੍ਰੇਨ ਲੈ ਕੇ ਆਉਂਦੀ ਸੀ ਉਹ ਅਕਸਰ ਵਿੱਚ ਜ਼ਖਮੀ ਹੁੰਦੇ ਸਨ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਐਸੇ ਮੁਸਾਫਰ ਇੰਡੀਆ ਤੋਂ ਜਿਹੜੇ ਆਏ ਸਨ ਉਹ ਇੱਥੇ ਆ ਕੇ ਵਿਚਾਰੇ ਮਰ ਵੀ ਗਏ ਸਨ, ਤੇ ਉਹਨਾਂ ਦੇ ਉਹ ਲਾਵਾਰਸ ਸਨ। ਫਿਰ ਉਹਨਾਂ ਨੂੰ ਇੱਥੇ ਹੀ ਦਵਾਈ ਕਵਰ ਯਾਨੀ ਟੋਇਆ ਕੱਢ ਕੇ ਵਿੱਚ ਨੱਪ ਕੇ ਉੱਤੇ ਮਿੱਟੀ ਪਾ ਛੜੀ, ਅਕਸਰ ਬਜ਼ੁਰਗ ਦੱਸ ਦਿੰਦੇ ਨੇ। ਹੁਣ ਇੱਥੋਂ ਤੁਸੀਂ ਇਹ ਮਾਹੌਲ ਵੇਖੋ ਕਿ ਇਹ ਉਹ ਬਿਲਡਿੰਗ, ਹਾਂਜੀ, ਜਿਹਦੇ ਅੰਦਰ ਸਟੇਸ਼ਨ ਟਿਕਟ ਘਰ ਵਗੈਰਾ, ਸਟੇਸ਼ਨ ਮਾਸਟਰ ਦਾ ਕਮਰਾ ਹੈ। ਇਹ ਗੋਦਾਮ ਛੋਟਾ ਜਿਹਾ ਡੱਬਾ ਹੈਗਾ, ਇਹਦੇ ਅੰਦਰ ਬਿਲਟੀਆਂ ਵਗੈਰਾ ਜਾਂ ਰੇਲਵੇ ਦਾ ਸਮਾਨ ਹੁੰਦਾ ਸੀ। ਇੱਥੇ ਆ ਜਿਹੜਾ ਚਿੱਟੀ ਜੀ ਤੁਹਾਨੂੰ ਨਜ਼ਰ ਆ ਰਹੀ ਹੈ, ਇਹਦੇ ਉੱਤੇ ਸਿਗਨਲ ਡਾਊਨ ਕਰਨ ਵਾਲਾ ਲੀਵਰ ਲੱਗਾ ਹੁੰਦਾ ਸੀ। ਇਹ ਪੁਰਾਣਾ ਦਰਖਤ ਉਹੀ 1947 ਤੋਂ ਪਹਿਲੇ ਵਾਲਾ। ਇਹ ਪਲੇਟਫਾਰਮ, ਇਹ ਲੂਪ ਲਾਈਨ ਦੇ ਵਿੱਚ, ਤੇ ਇਹਦੇ ਵਿੱਚ ਜਨਾਬ ਆ ਗਈ ਦੂਸਰੀ ਮੇਨ ਜਿਹੜੀ ਲਾਈਨ ਹੈ ਕ੍ਰਾਸਿੰਗ। ਇਹ ਜੀ ਸਾਰਾ ਕੁਛ ਪਿਆ।